ਸਤਿ ਸ਼੍ਰੀ ਅਕਾਲ, ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੇਡੀਓ USA। ਦੋਸਤੋ, ਜਿਹੜੇ ਲੋਕ ਸਰਕਾਰਾਂ ਚਲਾਉਂਦੇ ਆ, ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ ਆ, ਉਹਨਾਂ ਨਾਲ ਕੋਈ ਵੀ ਮੁਲਾਕਾਤ ਕਰ ਸਕਦਾ। ਪਿਛਲੇ ਦਿਨੀ ਕੀ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਮਨਜੀਤ ਸਿੰਘ ਢੇਸੀ ਦੇ ਨਾਲ ਮੁਲਾਕਾਤ ਕੀਤੀ ਔਰ ਇਹ ਮੁਲਾਕਾਤ ਇੱਕ ਮੁਲਾਕਾਤ ਨਹੀਂ ਨਾ ਰਹਿ ਕੇ ਇੱਕ ਸਿਆਸੀ ਬਿਆਨਬਾਜ਼ੀ ਦਾ ਨਵਾਂ ਅਖਾੜਾ ਬਣ ਗਈ ਹੈ। ਅਸਲ ਦੇ ਵਿੱਚ ਹੋਇਆ ਕੀ ਆ, ਇਸ ਗੱਲ ਨੂੰ ਗੌਰ ਨਾਲ ਸੁਣਨ ਵਾਲਾ ਕਿ ਇਸ ਮੁਲਾਕਾਤ ਤੋਂ ਬੀਜੇਪੀ ਦੇ ਲੀਡਰਾਂ ਨੂੰ ਦੁੱਖ ਕੀ ਹੋਇਆ। ਇੱਕ ਮੁੱਖ ਮੰਤਰੀ ਆ, ਉਹਦੇ ਪਹਿਲਾਂ ਦਫ਼ਤਰ ਹੋਊਗਾ, ਉਹਦੇ ਸਲਾਹਕਾਰ ਹੋਣਗੇ, ਦਫ਼ਤਰ ਤੈਅ ਕਰੂਗਾ ਕਿ ਕਿਹਨੂੰ ਮਿਲਣਾ ਕਿਹਨੂੰ ਨਹੀਂ। ਹੁਣ ਮੁੱਖ ਮੰਤਰੀ 2-3 ਲੇਅਰਸ ਦੇ ਵਿੱਚ ਤਾਂ ਬੈਠਾ ਹੋਣਾ ਵਿਚਾਰਾ, ਉਹਨੂੰ ਕਿਹੜਾ ਐਂ ਵੀ ਕੋਈ ਬੰਦਾ ਇੱਦਾਂ ਹੀ ਜਾ ਕੇ ਮਿਲਿਆ। ਪ੍ਰੋਫਾਈਲਿੰਗ ਹੁੰਦੀ ਆ, ਟਾਈਮਿੰਗ ਹੁੰਦੀ ਆ, ਇੱਕ ਪ੍ਰੋਟੋਕੋਲ ਆ ਮੁੱਖ ਮੰਤਰੀ ਨੂੰ ਮਿਲਣ ਦਾ। ਮੁੱਖ ਮੰਤਰੀ ਕੋਈ ਨਿਆਣਾ ਨਹੀਂ ਹੈ ਕਿ ਉਹਨੂੰ ਪਤਾ ਹੀ ਨਹੀਂ ਕਿ ਮੈਨੂੰ ਕੌਣ ਮਿਲਣ ਆ ਰਿਹਾ। ਤਰਨਮਨਜੀਤ ਢੇਸੀ ਕੌਣ ਨੇ? ਤਰਨਮਨਜੀਤ ਢੇਸੀ ਉਹ ਇਨਸਾਨ ਨੇ ਜਿਨ੍ਹਾਂ ਨੇ ਇੰਗਲੈਂਡ ਤੋਂ, ਬੇਸ਼ੱਕ ਉਹਨਾਂ ਦੀ ਚੋਣ ਹੋਈ ਹੈ, ਮੈਂਬਰ ਪਾਰਲੀਮੈਂਟ ਆ ਉਹ, ਮੇਰੇ ਖਿਆਲ ਦੇ ਨਾਲ ਸਲੋ ਤੋਂ ਲੇਬਰ ਪਾਰਟੀ ਨਾਲ ਉਹਨਾਂ ਦਾ ਤਾਲੁਕਾਤ ਆ ਤਰਨਮਨਜੀਤ ਸਿੰਘ ਢੇਸੀ ਦਾ। ਉਹ ਇਕੱਲੇ ਪੰਜਾਬ ਦੇ ਮਸਲੇ 'ਤੇ ਨਹੀਂ ਬੋਲੇ। ਤਰਨਮਨਜੀਤ ਢੇਸੀ ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਟੁੱਟੀ ਆ ਉਹਦੇ 'ਤੇ ਬੋਲੇ ਨੇ, ਕਿਸਾਨੀ ਮਸਲੇ 'ਤੇ ਬੋਲੇ ਨੇ, ਪੰਜਾਬ ਨੂੰ ਆਈਸੋਲੇਟ ਕਰਨ ਦੇ ਮਸਲੇ 'ਤੇ ਬੋਲੇ ਨੇ ਤਰਨਮਨਜੀਤ ਸਿੰਘ ਢੇਸੀ। ਕਿਹੜੇ ਮਸਲਿਆਂ 'ਤੇ ਬੋਲੇ ਨੇ ਤੁਹਾਨੂੰ ਮੈਂ ਦੱਸਦਾ ਵਾਂ। ਉਹ ਬੋਲੇ ਨੇ ਜਿਹੜੀਆਂ ਕਸ਼ਮੀਰ ਦੇ ਵਿੱਚ ਧਾਰਾ 370 ਟੁੱਟੀ ਆ, ਕਿਸਾਨੀ ਅੰਦੋਲਨ 'ਤੇ ਹੋਰ ਵੀ ਕਈ ਮਸਲਿਆਂ 'ਤੇ ਉਹ ਟਾਈਮ 'ਤੇ ਬੋਲਦੇ ਰਹੇ ਨੇ। ਈਵਨ ਕਿ ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਕਈ ਮਰਤਬਾ ਇਹਨਾਂ ਮਸਲਿਆਂ 'ਤੇ ਆਪਣੀ ਰਾਏ ਰੱਖੀ ਔਰ ਉਹਨਾਂ ਨੇ ਰਾਏ ਰੱਖਣ ਤੋਂ ਬਾਅਦ ਜਦੋਂ ਉਹਨਾਂ ਦੀ ਟਰੋਲਿੰਗ ਹੋਈ, ਉਹ ਡੋਲੇ ਨਹੀਂ ਆਪਣੀ ਗੱਲ ਤੋਂ। ਉਹ ਕਹਿੰਦੇ ਕਿ ਕਸ਼ਮੀਰ ਦੇ ਮਸਲੇ ਉੱਪਰ ਜਦੋਂ ਕੋਈ ਵੀ ਚਰਚਾ ਹੋਈ ਆ ਜਾਂ ਕਿਸੇ ਦੀ, ਤਾਂ ਉਹ ਕਹਿੰਦੇ ਕਿ ਮੈਂ ਹਮੇਸ਼ਾ ਬੋਲੂੰਗਾ। ਉਹ ਤਰਨਮਨਜੀਤ ਢੇਸੀ ਜਿਹੜੇ ਆ ਮਨੁੱਖੀ ਅਧਿਕਾਰਾਂ, ਕਸ਼ਮੀਰ ਦਾ ਮੁੱਦਾ, ਕਿਸਾਨੀ ਅੰਦੋਲਨ, 1984 ਸੇ ਕਤਲੇਆਮ ਬੜੀ ਬੇਬਾਕੀ ਨਾਲ ਬੋਲਦੇ ਰਹੇ ਆ। ਔਰ ਨਾਲ ਹੀ ਉਹ ਕਹਿੰਦੇ ਕਿ ਭਾਵੇਂ ਬਰਤਾਨੀਆ ਦੀ ਪਾਰਲੀਮੈਂਟ ਦੀ ਗੱਲ ਹੋਵੇ ਅਤੇ ਭਾਵੇਂ ਮੈਂ ਜਿੱਥੇ ਮਰਜ਼ੀ ਖੜ੍ਹਾ ਹੋਵਾਂ, ਮੈਂ ਮਨੁੱਖੀ ਅਧਿਕਾਰਾਂ 'ਤੇ ਬੋਲਣ ਤੋਂ ਸੋਚੂੰਗਾ ਨਹੀਂ ਆ। ਅਤੇ ਨਾਲ ਹੀ ਉਹ ਕਹਿੰਦੇ ਨੇ ਕਿ ਇਹ ਗੱਲਾਂ ਠੀਕ ਨਹੀਂ ਲੱਗਦੀਆਂ, ਇਹ ਮੇਰੇ 'ਤੇ ਬੇਬੁਨਿਆਦ ਇਲਜ਼ਾਮ ਲਾਉਂਦੇ ਨੇ। ਕਈ ਕੱਟੜਪੰਥੀ ਉਹ ਕਹਿੰਦੇ ਮੈਨੂੰ ਭਾਰਤ, ਅਤੇ ਕਈ ਕੱਟੜਪੰਥੀ ਮੈਨੂੰ ਪਾਕਿਸਤਾਨ ਵਿਰੋਧੀ ਵੀ ਕਹਿੰਦੇ ਨੇ। ਅਤੇ ਨਾਲ ਇਹ ਵੀ ਆ ਕਿ ਮੈਂ ਇੱਥੇ ਕੁਛ ਨਹੀਂ ਕਰ ਸਕਦਾ, ਪਰ ਮੈਂ ਨੇਕ ਨੀਅਤ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਰਹਾਂਗਾ। ਅਸਲ ਦੇ ਵਿੱਚ ਕੀ ਹੋਇਆ, ਤਰਨਮਨਜੀਤ ਢੇਸੀ ਜਦੋਂ ਮਿਲਦੇ ਨੇ ਮੁੱਖ ਮੰਤਰੀ ਨਾਲ, ਅਤੇ ਬੀਜੇਪੀ ਨੂੰ ਇਹ 'ਤੇ ਖਾਸਾ ਇਤਰਾਜ਼ ਆ, ਹੋਵੇ ਵੀ ਕਿਉਂ ਨਾ। ਢੇਸੀ ਸਾਹਿਬ ਦੇ ਦਫ਼ਤਰ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਨਾ, ਅਸਲ ਦੇ ਵਿੱਚ ਇਉਂ ਲੱਗਦਾ ਵੀ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਏਜੰਡਾ ਹੈ ਜਾਂ ਉਹਨਾਂ ਦੇ ਪੰਜਾਬ ਹਿੱਤ ਨੂੰ ਲੈ ਕੇ, ਜੋ ਉਹਨਾਂ ਦੇ ਹਿੱਤ ਨੇ ਪੰਜਾਬ ਨੂੰ ਲੈ ਕੇ, ਉਹਦੀ ਸ਼ਾਇਦ ਵਰਖਿਲਾਫੀ ਕਰਦਾ ਹੈ। ਅਸਲ ਦੇ ਵਿੱਚ ਸਾਨੂੰ ਸਮਝਣਾ ਪੈਣਾ ਵੀ ਇਹ ਵਿਰੋਧ ਕਾਹਤੋਂ ਹੈ। ਹੋਇਆ ਕੀ ਹੈ ਵੀ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਹੈ ਆਪਣੇ ਮੁੱਖ ਮੰਤਰੀ ਸਾਹਿਬ ਨਾਲ, ਭਗਵੰਤ ਮਾਨ ਦੇ ਨਾਲ, ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਲੰਡਨ, ਬਰਮਿੰਗਮ ਅਤੇ ਹੋਰ ਸ਼ਹਿਰਾਂ ਨੂੰ ਸਿੱਧੀਆਂ ਉਡਾਣਾਂ ਬਾਰੇ ਚਰਚਾ ਕੀਤੀ ਗਈ ਹੈ। ਜੋ ਇਹਨਾਂ ਦੇ ਦਫ਼ਤਰ ਦਾ ਬਿਆਨ ਹੈ, ਚਰਚਾ ਕੀਤੀ ਗਈ ਹੈ। ਉਹ ਕਹਿੰਦੇ ਨਾਲ ਹੀ ਇਹ ਹੈ ਕਿ ਪੰਜਾਬੀਆਂ ਦੇ ਨਾਮ ਬਾਰੇ ਜਿਹੜੇ ਕਾਲੀ ਸੂਚੀ ਦੇ ਵਿੱਚ ਪਾਏ ਹੋਏ ਆ, ਅਤੇ NRIs ਵਸਨੀਕਾਂ ਦੇ ਜਿਹੜੇ ਜ਼ਮੀਨੀ ਵਿਵਾਦ ਹੈ ਉਹਨਾਂ ਬਾਰੇ, ਸੈਰ ਸਪਾਟੇ ਬਾਰੇ ਅਤੇ ਹੋਰ ਕਈ ਮੁੱਦਿਆਂ ਉੱਪਰ ਚਰਚਾ ਕੀਤੀ ਗਈ ਹੈ। ਦੇਖੋ, ਕਿਹੜਾ ਮਸਲਾ ਪੰਜਾਬ ਦੇ ਹਿੱਤਾਂ ਨਾਲ ਮੇਲ ਨਹੀਂ ਖਾਂਦਾ। ਜੇਕਰ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਜਾਂਦੀਆਂ, ਕਿ ਪੰਜਾਬ ਦੇ ਵਿੱਚ ਰੈਵਨਿਊ ਨਹੀਂ ਆਏਗਾ, ਕਿ ਪੰਜਾਬ ਨੂੰ ਫਾਇਦਾ ਨਹੀਂ ਹੋਏਗਾ? ਇਹਦੇ 'ਚ ਗਲਤ ਕੀ ਆ? ਦੂਜੀ ਗੱਲ ਇਹ ਹੈ ਕਿ ਜੇਕਰ NRI ਦੇ ਮਸਲੇ ਸੁਲਝ ਜਾਂਦੇ ਨੇ, ਉਹਨਾਂ ਦੇ ਜ਼ਮੀਨੀ ਵਿਵਾਦ ਨੇ ਜਿਹੜੇ ਉਹ ਸੁਲਝ ਜਾਂਦੇ ਨੇ, ਤਾਂ ਕੀ ਗਲਤ ਗੱਲ ਆ? ਕਿਸੇ ਦਾ ਝਗੜਾ ਵਾ, ਉਹ ਵਿਚਾਰਾ 7 ਸਮੁੰਦਰ ਪਾਰ ਬੈਠਾ, ਵਕੀਲਾਂ ਨੇ ਉਹ ਤੋਂ ਲੱਖਾਂ ਰੁਪਏ ਲਾਹ ਲਏ ਆ, ਪੁਲਿਸ ਉਹ ਤੋਂ ਸੂਤ ਨਹੀਂ ਆਉਂਦੀ, ਪਟਵਾਰੀ ਉਹਨੂੰ ਨਿਆਂ ਨਹੀਂ ਦਿੰਦੇ, ਤਹਿਸੀਲਦਾਰ ਉਹਨੂੰ ਟਾਈਮ ਨਹੀਂ ਦਿੰਦੇ, ਅਤੇ ਜੇਕਰ ਉਹਦੇ ਮਸਲੇ ਸੁਲਝ ਜਾਣਗੇ, ਸਾਡਾ ਕੀ ਢਿੱਡ ਦੁਖਦਾ ਵਾ? ਇਸੇ ਤਰ੍ਹਾਂ ਸੈਰ ਸਪਾਟਾ ਕੀ ਪੰਜਾਬ ਦਾ ਮਸਲਾ ਨਹੀਂ ਹੈ? ਕਿ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਸੈਲਾਨੀ ਆਉਣ, ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਏ, ਸੈਲਾਨੀਆਂ ਤੋਂ ਆਮਦਨ ਹੋਏ ਸਾਨੂੰ, ਕਿ ਅਸੀਂ ਨਹੀਂ ਚਾਹੁੰਦੇ ਇਹ? ਪਰ ਬੀਜੇਪੀ ਨੂੰ ਇਹ ਤੋਂ ਕੀ ਦਿੱਕਤ ਆ? ਬੀਜੇਪੀ ਵਾਲੇ ਕਹਿੰਦੇ ਵੀ ਤਰਨਮਨਜੀਤ ਢੇਸੀ ਕਸ਼ਮੀਰ ਮਸਲੇ 'ਤੇ ਬੋਲਦਾ ਰਿਹਾ। ਇੱਕ ਕਰਨਲ JJ ਸਿੰਘ ਆ ਅਸਲ ਦੇ ਵਿੱਚ ਜਿਹੜੇ ਜ਼ਿਆਦਾ ਬੋਲੇ ਨੇ, ਜਿਨ੍ਹਾਂ ਨੂੰ ਜ਼ਿਆਦਾ ਔਖ ਹੋਈ ਹੈ। ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਇਸ ਬੈਠਕ ਦੇ ਉੱਪਰ ਸਪਸ਼ਟੀਕਰਨ ਦੇਵੇ, ਪਾਰਟੀ ਇਹ ਸਪਸ਼ਟ ਕਰੇ ਕਿ ਇਸ ਬੈਠਕ ਦੇ ਦੌਰਾਨ ਕਸ਼ਮੀਰ ਦੇ ਮੁੱਦੇ ਉੱਪਰ ਕੋਈ ਚਰਚਾ ਹੋਈ ਵੀ ਹੈ ਕਿ ਨਹੀਂ। ਜੇਕਰ ਹੋਈ ਹੈ ਤਾਂ UK ਦੇ ਸੰਸਦ ਮੈਂਬਰਾਂ ਬਾਰੇ ਉਹਦਾ ਕੀ ਵਿਚਾਰ ਆ? ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ। ਉਸ ਤੋਂ ਬਾਅਦ ਹਰਦੀਪ ਪੁਰੀ ਕਹਿੰਦਾ ਕਿ ਜੇਕਰ ਉਹਨਾਂ ਨੂੰ ਕਸ਼ਮੀਰ ਅਤੇ ਧਾਰਾ 370 ਬਾਰੇ ਤਰਨਮਨਜੀਤ ਸਿੰਘ ਢੇਸੀ ਦੇ ਵਿਚਾਰਾਂ ਬਾਰੇ ਪਤਾ ਹੁੰਦਾ ਤਾਂ ਇਹ ਉਹਨਾਂ ਦੇ ਨਾਲ ਬੈਠਕ ਹੀ ਨਹੀਂ ਸੀ ਕਰਨੀ ਉਹਨਾਂ ਨੇ। ਇਹ ਹੁਣ ਕਹਿ ਰਹੇ ਨੇ ਕਿ ਭਗਵੰਤ ਮਾਨ ਢੇਸੀ ਨੂੰ ਕਿਉਂ ਮਿਲਿਆ ਵਾ। ਪਰ ਅਸਲ ਦੇ ਵਿੱਚ ਜੂਨ 2017 ਦੀ ਗੱਲ ਆ, ਜਿਹੜਾ ਇਹਨਾਂ ਦਾ ਜੁੰਡੀਦਾਰ ਆ, ਜੁੰਡੀਦਾਰ ਪੰਜਾਬੀ ਦੇ ਵਿੱਚ ਕਹਿੰਦੇ ਨਾ, ਜਿਵੇਂ ਗੱਠਜੋੜ ਹੁੰਦਾ ਤਾਂ ਜੁੰਡੀਦਾਰ ਕਹਿ ਦਿੰਦੇ ਆ, ਕੈਪਟਨ ਅਮਰਿੰਦਰ ਸਿੰਘ, ਉਹ 2017 ਦੇ ਵਿੱਚ ਤਰਨਮਨਜੀਤ ਢੇਸੀ ਨੂੰ ਮਿਲ ਚੁੱਕੇ ਆ। ਵਿਜੇ ਸਾਂਪਲਾ ਤਰਨਮਨਜੀਤ ਢੇਸੀ ਨੂੰ 2018 ਦੇ ਵਿੱਚ ਮਿਲ ਚੁੱਕੇ ਆ।
ਹਰਦੀਪ ਪੁਰੀ ਜਿਹੜੇ ਕਹਿੰਦੇ ਕਿ ਜੇਕਰ ਮੈਨੂੰ ਕਸ਼ਮੀਰ ਬਾਰੇ ਉਹਨਾਂ ਦੇ ਪਤਾ ਹੁੰਦਾ, ਉਹਨਾਂ ਦੇ ਵਿਚਾਰੇ ਨੇ, ਤਾਂ ਮੈਂ ਮਿਲਦਾ ਨਾ 2019 ਦੇ ਵਿੱਚ ਜਿਹੜੇ ਹਰਦੀਪ ਪੁਰੀ ਉਹ ਮਿਲ ਚੁੱਕੇ ਆ। ਉਹਨਾਂ ਦੀਆਂ ਬਕਾਇਦਾ ਫੋਟੋਆਂ ਵਾਂ, ਵਿਜੇ ਸਾਂਪਲਾ, ਹਰਦੀਪ ਪੁਰੀ ਤੇ ਕੈਪਟਨ ਅਮਰਿੰਦਰ ਸਿੰਘ। ਹਰ ਚੀਜ਼ ਨੂੰ ਤੁਸੀਂ ਵੱਖਵਾਦ ਦੇ ਨਾਲ ਜੋੜਨਾ ਹੁੰਦਾ ਵਾ। ਬੰਦਾ ਇੱਥੇ ਕਾਰੋਬਾਰ ਕਰਨ ਦੀ ਗੱਲ ਕਰਦਾ ਜਾਂ NRIs ਦੀ ਗੱਲ ਕਰਦਾ ਕਿ ਉਹ ਵੱਖਵਾਦੀ ਹੈ। ਸਭ ਤੋਂ ਵੱਡਾ ਸਵਾਲ ਤੁਹਾਡੀ ਸਰਕਾਰ ਨੇ, ਜੇਕਰ ਤੁਹਾਨੂੰ ਇੰਨਾ ਡਰ ਆ ਉਹ ਤੋਂ, ਤੁਸੀਂ ਵੀਜ਼ਾ ਕਿਉਂ ਦਿੱਤਾ ਵਾ ਉਹਨੂੰ? ਵੀਜ਼ਾ ਲੈ ਕੇ ਆਏ ਹੋਣਗੇ ਢੇਸੀ ਸਾਹਿਬ, ਵੀਜ਼ੇ ਬਿਨਾਂ ਤਾਂ ਆਏ ਨਹੀਂ ਹੋਣੇ। ਸੋ ਦੂਜੀ ਗੱਲ ਇਹ ਹੈ ਕਿ ਜੇਕਰ ਢੇਸੀ ਸਾਹਿਬ ਨੂੰ, ਉਹਨਾਂ ਦੀ ਪਾਰਟੀ ਨੂੰ ਲੱਗਿਆ ਵੀ ਢੇਸੀ ਸਾਹਿਬ ਕਿਸੇ ਦੇਸ਼ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲ ਦੇ ਰਹੇ ਨੇ ਜਾਂ ਜਿਹੜਾ ਉਹਨਾਂ ਦਾ ਡਿਪਲੋਮੈਟਿਕ ਪ੍ਰੋਟੋਕੋਲ ਆ ਉਹਨੂੰ ਤੋੜ ਰਹੇ ਨੇ, ਤਾਂ ਉਹ ਆਪਣੇ ਆਪ ਤਲਬ ਕਰ ਲੈਣਗੇ, ਜਵਾਬ ਤਲਬ ਵੀ ਕਰਨਗੇ ਉਹਨਾਂ ਤੋਂ। ਉਹਨਾਂ ਦੀ ਪਾਰਟੀ ਕਰੇਗੀ, ਲੇਬਰ ਪਾਰਟੀ ਤੋਂ ਸਲੋਹ ਤੋਂ ਮੈਂਬਰ ਨੇ, ਉਹਨਾਂ ਨੂੰ ਫਿਕਰ ਹੋਊਗਾ। ਤੁਸੀਂ ਕਿਉਂ ਢਿੱਡ ਫੜਿਆ ਹੋਇਆ? ਔਰ ਜਿਨ੍ਹਾਂ ਲੋਕਾਂ ਨਾਲ ਤੁਸੀਂ ਮਿਲ ਕੇ ਸਿਰਫ ਮਿਲੇ ਹੀ ਨਹੀਂ, ਉਹ ਫੋਟੋਆਂ ਖਿਚਾਈਆਂ ਤੁਹਾਡੇ ਹਰਦੀਪ ਪੁਰੀ, ਵਿਜੇ ਸਾਂਪਲਾ, ਕੈਪਟਨ ਅਮਰਿੰਦਰ ਸਿੰਘ ਨਾਲ। ਅੱਜ ਸਿਰਫ ਤੁਹਾਨੂੰ ਤਾਂ ਔਖ ਹੋ ਰਹੀ ਆ ਵੀ ਉਹ ਬੰਦਾ ਭਗਵੰਤ ਮਾਨ ਨਾਲ ਮਿਲ ਕੇ ਸਿੱਧੀਆਂ ਉਡਾਣਾਂ ਦੀ ਗੱਲ ਕਰਦਾ ਵਾ ਕਿ ਬਰਮਿੰਗਮ ਤੋਂ ਚੱਲਣੀਆਂ ਚਾਹੀਦੀਆਂ ਵਾ, ਜਾਂ ਅੰਮ੍ਰਿਤਸਰ ਤੋਂ, ਜਿਹੜੇ ਚੰਡੀਗੜ੍ਹ ਤੋਂ ਚੱਲਣੀਆਂ ਚਾਹੀਦੀਆਂ, ਲੰਡਨ ਨੂੰ ਚੱਲਣੀਆਂ ਚਾਹੀਦੀਆਂ ਵਾ, ਹੋਰ ਸ਼ਹਿਰਾਂ ਨੂੰ ਚੱਲਣੀਆਂ ਚਾਹੀਦੀਆਂ ਸਿੱਧੀਆਂ। ਸਿਰਫ ਇਸ ਕਰਕੇ ਤੁਸੀਂ ਜਿਹੜਾ ਵਾ ਉਹਨੂੰ ਟਾਰਗੇਟ ਕਰ ਰਹੇ ਹੋ। ਬਹੁਤ ਘਟੀਆ ਸਿਆਸਤ ਆ। ਔਰ ਸਰਕਾਰਾਂ ਦੇ ਪ੍ਰੋਟੋਕੋਲ ਆ, ਮੁੱਖ ਮੰਤਰੀ ਦਾ ਆਪਣਾ ਇੱਕ ਪ੍ਰੋਟੋਕੋਲ ਆ। ਮੁੱਖ ਮੰਤਰੀ ਨੂੰ ਜੇ ਕੋਈ ਮਿਲਣ ਜਾਂਦਾ ਉਹਦੀ ਬੈਕਗਰਾਊਂਡ ਚੈੱਕ ਹੁੰਦੀ ਹੈ, ਉਹਦਾ ਸਾਰਾ ਪ੍ਰੋਫਾਈਲ ਬਣਦਾ ਵਾ ਕਿ ਇਹ ਬੰਦਾ ਕੌਣ ਆ, ਕਿਵੇਂ ਆ। ਕੋਈ ਵੀ ਬੰਦਾ, ਢੇਸੀ ਸਾਹਿਬ ਹੀ ਨਹੀਂ, ਕੋਈ ਵੀ ਜੇਕਰ ਪੰਜਾਬ ਦੇ ਹਿੱਤਾਂ ਦੀ ਗੱਲ ਕਰੇਗਾ ਕਿ ਪੰਜਾਬ ਨੂੰ ਜੀ ਤੋਂ ਰੈਵਨਿਊ ਆਵੇ, ਜਿਹੜੇ ਤੋਂ ਪੰਜਾਬ ਨੂੰ ਸੈਰ ਸਪਾਟੇ ਨੂੰ ਉਤਸ਼ਾਹਤ ਮਿਲੇ, ਢੇਸੀ ਸਾਹਿਬ ਤੱਕ ਹੀ ਦੁਨੀਆ ਦੇ ਹਰ ਇੱਕ ਨੁਮਾਇੰਦੇ ਦਾ ਸਤਿਕਾਰ ਹੋਣਾ ਚਾਹੀਦਾ ਵਾ ਇੱਥੇ, ਜਿਹੜਾ ਪੰਜਾਬ ਦੇ ਐਂਗਲ ਤੋਂ, ਪੰਜਾਬ ਦੇ ਰੈਵਨਿਊ, ਪੰਜਾਬ ਦੇ ਅਮਨ ਕਾਨੂੰਨ, ਪੰਜਾਬ ਦੇ ਹੋਰ ਆਰਥਿਕ ਹਿੱਤਾਂ ਦੀ ਗੱਲ ਕਰਦਾ, ਵਪਾਰਕ ਹਿੱਤਾਂ ਦੀ ਗੱਲ ਕਰਦਾ, ਤਾਂ ਉਹਦਾ ਇਸਤਕਬਾਲ ਹੋਣਾ ਚਾਹੀਦਾ ਵਾ। ਸੋ ਹੋਛੀ ਰਾਜਨੀਤੀ ਬੰਦ ਹੋਣੀ ਚਾਹੀਦੀ ਆ। ਤੁਸੀਂ ਖੁਦ ਦੱਸੋ ਵੀ ਇਸ ਮੁਲਾਕਾਤ ਦੇ ਵਿੱਚ ਜਾਂ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਦੇ ਵਿੱਚ ਗਲਤ ਕੀ ਆ?